अस्सलाम वालेकुम जी मित्रों प्यारो की हाल है ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਆਪਣਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਤੇ ਸਾਡੇ ਨਾਲ ਅੱਜ ਇੱਕ ਬੜੇ ਪਿਆਰੇ ਮਿੱਤਰ ਅਸੀਂ ਆਪਦੇ ਪ੍ਰੋਗਰਾਮ 'ਚ ਮਹਿਮਾਨ ਇਹਨਾਂ ਨੂੰ ਬੁਲਾਇਆ ਤੇ ਬੜੇ ਪਿਆਰ ਕਰਨ ਵਾਲੇ ਜੀ ਨੇ ਜਦੋਂ ਦੇ ਸਾਡੇ ਕੋਲ ਇੱਥੇ ਆਏ ਨੇ ਨਾ ਤੇ ਥੋੜਾ ਜਿਹਾ ਨਾ ਇਹਨੂੰ ਪਾਲਿਸ਼ ਕਰਦੇ ਪਏ ਥੋੜਾ ਮਾਡਰਨ ਜਿਹਾ ਹੋ ਗਿਆ ਆ ਤੁਸੀਂ ਵੇਖ ਲਓ ਜਰਾ ਇੱਥੇ ਨਾ ਇੱਥੇ ਕੱਟ ਛੱਟ ਜਿਹੇ ਬਣਾਏ ਨੇ ਤੇ ਹੈ ਜਰਾ ਬਣਾਵਟੀ चश्मे चुश्मे जे ते पेंट बाबू है बाबू जे लगन डया साकिब पंजाबी सर नाल अस्सलाम वालेकुम वालेकुम सलाम की हाल है जी हाल तो ठीक ठाक है जी ते ए मैं आप नहीं बनाए ए नाई कोलों गलती हुई है और ए हमेशा होया वा ਜਿਹੜੇ ਵੀ ਨਾਈ ਨੇ ਗਲਤੀ ਕਰਨੀ ਹੁੰਦੀ ਹੈ ਅਸੀਂ ਆਟੋਮੈਟਿਕਲੀ ਉਹਦੀ ਦੁਕਾਨ ਤੇ ਚਲੇ ਜਾਈਦਾ ਵਾ ਯਾਰ ਵੱਲ ਵੀ ਤੇ ਹੁਣ ਸਿੱਖਣਾ ਨਾ ਚਲੋ ਹੋਰ ਕਿਵੇਂ ਲੱਗ ਰਿਹਾ ਇੱਥੇ ਆ ਕੇ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅਲਹਮਦੁਲਿਲਾ ਤੇ ਬੂਰਾ ਸ਼ਹਿਰ ਪਸੰਦ ਆਇਆ ਬੁਰੇ ਵਾਲਾ ਹਾਏ ਹਾਏ ਬਹੁਤ ਮੁਹੱਬਤਾਂ ਨੇ ਪੂਰੇ ਸ਼ਹਿਰ ਉਦੋਂ ਮਨੀਰ ਹੁਸ਼ਿਆਰਪੁਰੀ ਸਾਡੇ ਬੜੇ ਪਿਆਰੇ ਮਿੱਤਰ ਨੇ ਮਨੀਰ ਹੁਸ਼ਿਆਰਪੁਰੀ ਸਾਡੇ ਮਿੱਤਰ ਪਿਆਰੇ ਜਾਣਦੇ ਵੀ ਹੋਣਗੇ ਚੜ੍ਹਦੇ ਲਹਿੰਦੇ ਪੰਜਾਬ ਦੋਨਾਂ 'ਚ ਤੇ ਬੜਾ ਕੰਮ ਕਰ ਰਹੇ ਨੇ ਪੰਜਾਬੀ ਵਾਸਤੇ ਤੇ ਉਦੋਂ ਕਹਿ ਰਹੇ ਸੀ ਕਿ ਬੜੀ ਚੰਗੀ ਜਗ੍ਹਾ ਤੇ ਆ ਗਿਆ ਹੈ ਸਾਕਿਬ ਤੇ ਹੁਣ ਕਿਵੇਂ ਕੀ ਅਗਲੇ ਪਲਾਨ ਨੇ ਤੇ ਕਿਵੇਂ ਕਿਉਂਕਿ ਅੱਜ ਜਿਹਦਾ ਵੀ ਸਾਡਾ ਕੰਮ ਹੋ ਰਿਹਾ ਨਾ ਜੀ YouTube ਦਾ ਉਹਦੇ ਪਿੱਛੇ ਜਿਹੜੇ ਮੁੱਢਲੇ ਬੰਦੇ ਨੇ ਨਾ ਜਿਹੜਾ ਮਾਈਂਡ ਕੰਮ ਕਰਦਾ ਪਿਆ ਉਹ ਜਿਵੇਂ ਤਜਮਲ ਕਰੀਮ ਨਹੀਂ ਕਹਿੰਦਾ ਵੱਡਾ ਇੱਕ ਦਿਮਾਗ ਹੈ ਕੋਈ ਨਿੱਕੇ ਜਿਹੇ ਖਰੋੜ ਦੇ ਪਿੱਛੇ ਤੇ ਉਹ ਜਨਾਬ ਉਹ ਸਾਰਾ ਐਸ ਵੇਖ ਪੰਜਾਬ ਟੀਵੀ ਦੇ ਪਿੱਛੇ ਇਹਨਾਂ ਦਾ ਹੱਥ ਹੈ ਬਲਕਿ ਇਹਨਾਂ ਦਾ ਮੋਢਾ ਵੀ ਹੈ ਤੇ ਬੜੀ ਵਰਕਿੰਗ ਕਰਦੇ ਨੇ ਬੜੇ ਪਲਾਨਸ ਇਹਨਾਂ ਕੋਲ ਹੁੰਦੇ ਨੇ ਫਿਰ ਅਸੀਂ ਡਿਸਕਸ ਕਰਦੇ ਹਾਂ ਤੇ ਫਿਰ ਕਰਦੇ ਹਾਂ ਬੇਸ਼ੱਕ ਕੈਮਰੇ ਤੋਂ ਪਿੱਛੇ ਹੁੰਦੇ ਨੇ ਜਾਂ ਗਾਈਡ ਕਰ ਰਹੇ ਹੁੰਦੇ ਨੇ ਜਿਵੇਂ ਡਾਇਰੈਕਟਰ ਨਹੀਂ ਹੁੰਦਾ ਡਾਇਰੈਕਸ਼ਨ ਸਾਰੀਆਂ ਉਹ ਸਾਕਿਬ ਪੰਜਾਬੀ ਸਾਹਿਬ ਦੇ ਰਹੇ ਨੇ ਤੇ ਹੋਰ ਫਿਰ ਵਧੀਆ ਅਲਹਮਦੁਲਿਲਾ ਇਹ ਤਾਂ ਬਸ ਅੱਬ ਜ਼ਿਆ ਸਾਹਿਬ ਦੀਆਂ ਮੁਹੱਬਤਾਂ ਨੇ ਤੇ ਜਿਵੇਂ ਜਿਵੇਂ ਤੁਸੀਂ ਚੈਨਲ ਨੂੰ ਪਿਆਰ ਸਤਿਕਾਰ ਦਿੰਦੇ ਜਾਓਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਦਾ ਹਰ ਰੰਗ ਮੰਚ ਜਿਹੜਾ ਵਾ ਉਹ ਵੇਖ ਪੰਜਾਬ ਟੀਵੀ ਦੇ ਰਾਹੀਂ ਤੁਹਾਨੂੰ ਵਿਖਾਇਆ ਜਾਵੇ ਤੁਹਾਡੇ ਰੂਬਰੂ ਕੀਤਾ ਜਾਵੇ ਅੱਛਾ ਕੈਸੀ ਗੱਲ ਹੈ ਮੈਂ ਤੈਨੂੰ ਸਾਹਿਬ ਕਹਿ ਰਿਹਾ ਤੇ ਮੈਨੂੰ ਸਾਹਿਬ ਕਹਿ ਰਿਹਾ ਇਹ ਤੇ ਉਹ ਨਹੀਂ ਜਿੱਦਾਂ ਆਪਣੀ ਕਮਿਟਮੈਂਟ ਨਹੀਂ ਹੋਈ ਹੁੰਦੀ ਕਿ ਬੰਦਿਆਂ ਸਾਹਮਣੇ ਤੂੰ ਮੈਨੂੰ ਚੌਧਰੀ ਕਹਿਣਾ ਮੈਂ ਤੈਨੂੰ ਚੌਧਰੀ ਕਹਿਣਾ ਦੂਰੋਂ ਹੀ ਕੀ ਹਾਲ ਹੈ ਚੌਧਰੀ ਜੀ ਐ ਭਰਮ ਜਿਹਾ ਬਣਿਆ ਰਹਿੰਦਾ ਬਣ ਜਾਂਦਾ ਹੋਰ ਕੋਈ ਕਿਵੇਂ ਨਾ ਕਿਵੇਂ ਆਪੇ ਦੇ ਇੱਕ ਦੂਜੇ ਨੂੰ ਸਾਹਬ ਗਈ ਨਾ ਅੱਛਾ ਤੇ ਚਲੋ ਵਧੀਆ ਤੇ ਅੱਗੇ ਕੀ ਪਲਾਨ ਹੈ ਫਿਰ ਸੁਣਿਆ ਬੜੇ ਪਲਾਨ ਲੈ ਕੇ ਆ ਰਹੇ ਤੁਸੀਂ ਅੱਗੇ ਚੈਨਲ ਦੇ ਵਿੱਚ ਕੋਈ ਕੀ ਕਹਿੰਦੇ ਨੇ ਕੋਈ ਸ਼ਾਰਟ ਵੀਡੀਓਜ਼ ਵੀ ਜਿਹੜੀਆਂ ਨੇ ਆਪਣਾ ਜਿਵੇਂ ਉਹ ਡਰਾਮਾ ਸੀਰੀਅਲ ਟਾਈਪ ਇਸ ਕਿਸਮ ਦੀਆਂ ਚੀਜ਼ਾਂ ਨਾ ਤੇ ਉਹ ਸੁਣਿਆ ਕਿ ਬੜਾ ਤੁਸੀਂ ਦਬੰਗ ਐਂਟਰੀ ਕਰ ਰਹੇ ਉਹਦੇ ਬਾਰੇ ਥੋੜਾ ਜਿਹਾ ਵੀਵਰਸ ਨੂੰ ਦੱਸੋਗੇ ਕਿ ਕਿਵੇਂ ਕਿਵੇਂ ਪਲਾਨ ਹੈ ਉਹ ਕੋਈ 3 ਘੰਟੇ ਦੀ ਫਿਲਮ ਬਣਾਉਣ ਦਾ ਪ੍ਰੋਗਰਾਮ ਹੈ ਜਾਂ ਕੋਈ ਛੋਟੇ ਛੋਟੇ ਜਿਹੜੇ ਸ਼ਾਰਟਸ ਹੁੰਦੇ ਨੇ ਜਿਵੇਂ ਕੋਈ ਜਿਵੇਂ ਨਸੀਹਤ ਵਾਲੀਆਂ ਗੱਲਾਂ ਹੁੰਦੀਆਂ ਨੇ ਉਹ ਛੋਟੀ ਜਿਹੀ ਸ਼ਾਰਟ ਸਟੋਰੀ ਦੇ ਵਿੱਚ 5-7 ਮਿੰਟ ਦੀ ਉਹ ਕੀ ਕਰ ਰਹੇ ਹੋ ਅੱਗੇ ਪਲਾਨ 'ਚ ਅਸੀਂ ਸ਼ਾਰਟ ਸਟੋਰੀਆਂ ਵੀ ਕਰਾਂਗੇ ਮੂਵੀਆਂ ਵੀ ਕਰਾਂਗੇ ਹਰ ਕੁਛ ਕਰਾਂਗੇ ਹਰ ਰੰਗਮੰਚ ਵਿਖਾਵਾਂਗੇ ਲੇਕਿਨ ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਮਜ਼ਾ ਲੈ ਕੇ ਆਈਏ ਜਾਂ ਸੀਰੀਅਸ ਟੌਪਿਕ ਲੈ ਕੇ ਆਈਏ ਉਹਦੇ ਵਿੱਚ ਸਬਕ ਜ਼ਰੂਰ ਤੁਹਾਨੂੰ ਦੇ ਕੇ ਜਾਈਏ ਔਰ ਜਿੰਨਾ ਵੀ ਕੰਮ ਕਰੀਏ ਕੋਸ਼ਿਸ਼ ਇਹੀ ਹੋਏਗੀ ਕਿ ਪੰਜਾਬੀਅਤ ਨਾਲ ਜੁੜਿਆ ਹੋਇਆ ਸਾਡਾ ਕੰਮ ਹੋਵੇ ਕਿਉਂਕਿ ਸਾਡੀ ਅਸੀਂ ਅਸਲ 'ਚ ਚੈਨਲ ਬਣਾਉਣ ਦਾ ਮਕਸਦ ਸਾਡਾ ਹੈ ਕਿ ਅਸੀਂ ਜਿਹੜਾ ਹੈ ਉਹ ਆਪਣੀ ਮਾਂ ਬੋਲੀ ਜਿਹੜੀ ਹੈ ਕੱਲ ਇੱਕ ਮਿੱਤਰ ਪਿਆਰੇ ਦਾ ਬਲਕਿ ਕਮੈਂਟ ਵੀ ਆਇਆ ਹੋਇਆ ਸੀ ਸਾਕਿਬ ਕਿ ਉਹ ਕਹਿੰਦੇ ਨੇ ਕਿ ਲਹਿੰਦੇ ਪੰਜਾਬ ਦੇ ਵਿੱਚ ਨਾ ਖਾਸ ਤੌਰ ਤੇ ਬਹੁਤ ਲੋੜ ਹੈ ਇਸ ਚੀਜ਼ ਦੀ ਕਿ ਇੱਥੇ ਬਹੁਤ ਕੰਮ ਹੋਣ ਦੀ ਲੋੜ ਹੈ ਬੜਾ ਕੰਮ ਇੱਥੇ ਦਰਕਾਰ ਹੈ ਬੜਾ ਕੰਮ ਕਰਨਾ ਚਾਹੀਦਾ ਪੰਜਾਬੀ ਦੇ ਉੱਤੇ ਕਿਉਂਕਿ ਇੱਧਰ ਬਿਲਕੁਲ ਦਿਵਾ ਜਿਹੜਾ ਨਾ ਉਹ ਆਖਰੀ ਮਰਾਹਲ ਤੇ ਹੈ ਬਿਲਕੁਲ ਬੁਝਣ ਦੇ ਨੇੜੇ ਨੇੜੇ ਹੈ ਤੇ ਅਸੀਂ ਵਿੱਚ ਤੇਲ ਪਾਣਾ ਹੈ ਆਪਦੇ ਹਿੱਸੇ ਦਾ ਹਰ ਬੰਦੇ ਨੇ ਆਪਦੇ ਹਿੱਸੇ ਦਾ ਤੇਲ ਪਾਣਾ ਤਾਂ ਕਿ ਜਿਹੜੀ ਲੋਹ ਹੈ ਨਾ ਉਹ ਚੱਲਦੀ ਰਵੇ ਮੱਚਦੀ ਰਵੇ ਤੇ ਚੜ੍ਹਦੇ ਪੰਜਾਬ 'ਚ ਮਾਸ਼ਾਅੱਲਾ ਬਹੁਤ ਕੰਮ ਹੋਇਆ ਹੈ ਤੇ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਮੂਵੀਜ਼ ਨੇ ਜਿਹੜੀ ਨਵੀਆਂ ਆ ਰਹੀਆਂ ਨੇ ਮੇਰੇ ਖਿਆਲ ਹੈ ਕਿ ਜ਼ਿਆਦਾ ਕੰਮ ਹੀ ਉਹਦੇ 'ਤੇ ਹੋ ਰਿਹਾ ਔਰ ਉਹ ਹਿੱਟ ਹੋ ਰਹੀਆਂ ਨੇ ਉਹ ਹੁਣ ਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜਿਹੜੇ ਕੰਬਾਈਨ ਫਿਲਮਾਂ ਬਣਦੀਆਂ ਪਈਆਂ ਨੇ ਆਰਟਿਸਟ ਜਿਹੜੇ ਨੇ ਉਹਨਾਂ ਦਾ ਆਪਸ ਬੜਾ ਪਿਆਰ ਹੈ ਤੇ ਅਸੀਂ ਵੀ ਇਨਸ਼ਾਅੱਲਾ ਇਨ ਫਿਊਚਰ ਸਾਡਾ ਵੀ ਕੋਈ ਇੰਝ ਦੀ ਪਲਾਨ ਨੇ ਅੱਲਾ ਖੈਰ ਰੱਖੇ ਸੋਹਣੇ ਸਹੀ ਨੇ ਇਨਸ਼ਾਅੱਲਾ ਸਾਡੀ ਇਹ ਤੇ ਬੜੀ ਮਿਹਰ ਕਰਨੀ ਹੈ ਔਰ ਇੱਕ ਪਲਾਨਸ ਜਿਹੜੇ ਨੇ ਉਹ ਕਹਿੰਦੇ ਨੇ ਕਿ ਦੱਸਣੇ ਨਹੀਂ ਚਾਹੀਦੇ ਲੇਕਿਨ ਅਸੀਂ ਤੁਹਾਡੇ ਨਾਲ ਇਸ ਵੇਲੇ ਸਾਂਝੇ ਕਰਦੇ ਪਏ ਕਿ ਤੁਸੀਂ ਸਾਡੇ ਆਪਦੇ ਜੀਓ ਤੇ ਸਾਨੂੰ ਕੋਈ ਅਗਰ ਤੁਸੀਂ ਕੋਈ ਨਸੀਹਤ ਕਰਨਾ ਚਾਹੋਗੇ ਰਿਕਮੈਂਡੇਸ਼ਨ ਜਿਹੜੀ ਹੈ ਤੁਹਾਡੀ ਉਹ ਸਾਡੇ ਲਈ ਬੜੀ ਮਾਣਯੋਗ ਹੋਏਗੀ ਅਸੀਂ ਉਹਦੇ ਤੇ ਅਮਲ ਕਰਾਂਗੇ ਉਹਦੇ ਤੇ ਅਸੀਂ ਡਿਸਕਸ਼ਨ ਕਰਾਂਗੇ ਬਕਾਇਦਾ ਸਿਰਫ ਅਸੀਂ 2 ਲੋਕ ਕੰਮ ਨਹੀਂ ਕਰ ਰਹੇ ਹੋਰ ਵੀ ਕੋਈ 4-5 ਲੋਕ ਐਸੇ ਨੇ ਜਿਹੜੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਮੁਸ਼ਾਵਰੇ ਦੇ ਨਾਲ ਅਸੀਂ ਸਾਰੇ ਕੰਮ ਕਰਨੇ ਆ ਕਿਉਂਕਿ ਉਹ ਕੈਮਰੇ ਦੇ ਪਿੱਛੇ ਨੇ ਤੇ ਉਹ ਇਸ ਵਾਸਤੇ ਨਜ਼ਰ ਨਹੀਂ ਆਉਂਦੇ
ਲੇਕਿਨ ਉਹਨਾਂ ਦੀ ਮੁਸ਼ਾਵਰਤ, ਉਹਨਾਂ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਬਿਲਕੁਲ ਸਾਡੇ ਨਾਲ ਹੀ ਨੇ। ਤੇ ਉਹ ਇਨਸ਼ਾਅੱਲਾ ਸਾਕਬ ਜਿਵੇਂ ਜਿਵੇਂ ਫਿਰ ਟਾਈਮ ਗੁਜ਼ਰਦਾ ਜਾਏਗਾ ਤੇ ਉਵੇਂ ਉਵੇਂ ਫਿਰ ਅਸੀਂ ਇਨਸ਼ਾਅੱਲਾ ਕੁਝ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਰਹਿਣਗੀਆਂ। ਸਾਡਾ ਅਸਲ 'ਚ ਸਾਕਬ ਪਲਾਨ ਹੈ ਵੇ ਕਿ ਅਸੀਂ ਜਿਹੜਾ ਹੈ ਉਹ ਮਿੱਤਰ ਪਿਆਰੇ ਦੇ ਨਾਲ ਥੋੜੀ ਜੀ ਮੁਸ਼ਾਵਰਤ ਨਹੀਂ ਜਿਵੇਂ ਕਰੀਦੀ, ਉਹ ਵੀ ਕੰਮ ਕਰਨ ਤੋਂ ਪਹਿਲੇ ਆ ਤੇ ਤੁਸੀਂ ਕਮੈਂਟ ਰਾਹੀਂ ਸਾਨੂੰ ਰਾਏ ਦੇ ਸਕਦੇ ਜੇ, ਸਾਨੂੰ ਦੱਸ ਸਕਦੇ ਜੇ ਕਿ ਸਾਨੂੰ ਹੋਰ ਕਿਵੇਂ ਦਾ ਕੰਮ ਕਰਨਾ ਚਾਹੀਦਾ, ਤੁਸੀਂ ਕੀ ਵੇਖਣਾ ਚਾਹੁੰਦੇ ਹੋ, ਤੁਸੀਂ ਕਿਹੜੀ ਚੀਜ਼ ਵੇਖ ਵੇਖ ਕੇ ਬੋਰ ਹੁੰਦੇ ਹੋ ਤੇ ਕਿਹੜੀ ਚੀਜ਼ ਤੁਸੀਂ ਵੇਖਣਾ ਚਾਹੁੰਦੇ ਹੋ। ਅਸੀਂ ਇਨਸ਼ਾਅੱਲਾ ਉਹੀ ਚੀਜ਼ਾਂ ਲੈ ਕੇ ਆਵਾਂਗੇ, ਕਿਉਂਕਿ ਇਹ ਚੈਨਲ ਜਿਹੜਾ ਹੈ ਇਹਦੇ 'ਚ ਹਰ ਤੁਹਾਡੀ ਗੱਲ ਮੰਨੀ ਜਾਏਗੀ, ਤੁਹਾਡੀ ਹਰ ਜਿਹੜੀ ਸੁਜੈਸ਼ਨ ਹੈ ਉਹਦੇ ਉੱਤੇ ਅਸੀਂ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ, ਉੱਤੇ ਅਸੀਂ ਉਹਨੂੰ ਇਨਸ਼ਾਅੱਲਾ ਅਮਲੀ ਜਮਾ ਪਹਿਨਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਇੱਕ ਚੀਜ਼ ਜਿਹੜੀ ਉਹ ਸਾਡੀ ਮਰਜ਼ੀ ਦੀ ਹੋਏਗੀ, ਉਹ ਇਹ ਵੇ ਕਿ ਅਸੀਂ ਆਪਦੀ ਮਾਂ ਬੋਲੀ ਦੇ ਉੱਤੇ ਤੇ ਅਸੀਂ ਪੰਜਾਬ ਦੇ ਉੱਤੇ ਕੰਮ ਕਰਨਾ ਹੈ। ਇਹਦੇ ਹਵਾਲੇ ਦੇ ਨਾਲ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਗੱਲ ਹੋਵੇ, ਇਹਦੇ ਹਵਾਲੇ ਦੇ ਨਾਲ ਤੁਹਾਡੇ ਜ਼ਿਹਨ 'ਚ ਕੋਈ ਆਈਡੀਆ ਹੋਵੇ, ਕੋਈ ਮਸ਼ਵਰਾ ਹੋਵੇ, ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਔਰ ਅਸੀਂ ਮਾਡਰਨ ਬਣਨ ਦੇ ਚੱਕਰਾਂ ਦੇ ਵਿੱਚ ਅਸੀਂ ਉਰਦੂ ਫਿਰ ਇੰਗਲਿਸ਼ ਵਾਲੇ ਪਾਸੇ, ਮੈਂ ਕਿਸੇ ਵੀ ਬੋਲੀ ਨੂੰ ਮੰਦਾ ਨਹੀਂ ਕਹਿ ਰਿਹਾ, ਭੈੜਾ ਨਹੀਂ ਕਹਿ ਰਿਹਾ, ਲੇਕਿਨ ਆਪਣੀ ਮਾਂ ਬੋਲੀ ਦਾ ਦਰਜਾ ਜਿਹੜਾ ਉਹ ਹਰ ਲਿਹਾਜ਼ ਨਾਲ ਹੀ ਉੱਚਾ ਹੈ। ਬਲਕਿ ਕੁਰਾਨ ਪਾਕ ਦੇ ਵਿੱਚ ਸੋਹਣੇ ਰੱਬ ਸਾਈਂ ਨੇ ਫਰਮਾਇਆ ਹੈ ਕਿ ਮੈਂ ਹਰ ਨਬੀ ਨੂੰ ਉਸ ਇਲਾਕੇ ਦੀ ਜ਼ਬਾਨ ਦੇ ਕੇ ਭੇਜਿਆ ਤਾਂ ਕਿ ਉਸ ਇਲਾਕੇ ਦੇ ਲੋਕਾਂ ਨੂੰ ਉਹਦੀ ਸਮਝ ਆ ਜਾਵੇ। ਔਰ ਪੰਜਾਬ ਦੇ ਵਿੱਚ ਵੇਖੋ ਤੁਸੀਂ ਕਿੰਨੇ ਸੂਫੀ ਸੰਤ ਹੋਏ ਨੇ, ਬਾਬਾ ਫਰੀਦ ਤੋਂ ਲੈ ਕੇ ਤੇ ਮੀਆਂ ਮੁਹੰਮਦ ਬਖਸ਼ ਸਰਕਾਰ ਰਹਿਮਤੁਲਾਹ ਅਲੈਹ ਤੱਕ, ਇਹਨਾਂ ਜਿੰਨਾ ਮੇਰੇ ਖਿਆਲ ਦੇ ਵਿੱਚ ਦੀਨ ਦਾ ਕੰਮ ਕਿਸੇ ਨੇ ਨਹੀਂ ਕੀਤਾ। ਕਿਉਂਕਿ ਮੈਂ ਗੱਲ ਥੋੜੀ ਜੀ ਇੰਟਰਪਟ ਕਰ ਰਿਹਾ ਕਿ ਨਬੀਆਂ ਦਾ ਸਿਲਸਿਲਾ ਖਤਮ ਹੋ ਗਿਆ ਨਾ, ਬਿਲਕੁਲ, ਤੇ ਫਿਰ ਉਹਦਾ ਅਗਲਾ ਕੰਮ ਜਿਹੜਾ ਰੱਬ ਦੇ ਪੈਗਾਮ ਦਾ ਉਹ ਵਲੀਆਂ ਨੇ ਕੀਤਾ ਹੈ। ਰੱਬ ਵੀ ਆਹੀ ਚਾਹੁੰਦਾ ਕਿ ਮੇਰੀ ਜਿਹੜੀ ਮਖਲੂਕ ਹੈ ਨਾ ਉਹ ਆਪਸ ਦੇ ਵਿੱਚ ਪਿਆਰ ਮੁਹੱਬਤ ਨਾਲ ਜੁੜ ਕੇ ਰਵੇ, ਇੱਕ ਦੂਜੇ ਦੇ ਕੰਮ ਆਵੇ। ਤੇ ਫਰਿਸ਼ਤੇ ਤੇ ਨਹੀਂ ਨਾ, ਫਰਿਸ਼ਤਿਆਂ ਦਾ ਇੱਕ ਹੀ ਕੰਮ ਹੈ ਕਿ ਉਹਨਾਂ ਨੇ ਇਬਾਦਤ ਕਰਨੀ, ਜਿਹੜਾ ਰਕੂਅ ਹੈ, ਜਿਹੜਾ ਖੜਾ ਹੈ, ਜਿਹੜਾ ਦਰੂਸ਼ੀ ਪੜ੍ਹ ਰਿਹਾ ਦਰੂਸ਼ੀ ਪੜ੍ਹੀ ਜਾ ਰਿਹਾ। ਲੇਕਿਨ ਇਨਸਾਨਾਂ ਦੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਵੀ ਜੋੜਤੀਆਂ ਤੇ ਫਿਰ ਆਪਸ ਇਹਨਾਂ ਦੇ ਦਿਲ ਦੇ ਵਿੱਚ ਤਮਾ ਲਾਲਚ ਵੀ ਪੈਦਾ ਕਰਤਾ। ਉਹ ਜਿਹੜੇ ਖਾਸ ਦਿਲ ਨੇ, ਜਿਹੜੇ ਸਾਫ਼ ਦਿਲ ਨੇ, ਉਹਨਾਂ ਚੋਂ ਤਮਾ ਲਾਲਚ ਖਤਮ ਤੇ ਉਹਨਾਂ ਦੇ ਵਿੱਚ ਦੂਜਿਆਂ ਦੇ ਲਈ ਭਲੇ ਦੀ ਗੱਲ, ਪਿਆਰ ਦੀ ਗੱਲ, ਮੁਹੱਬਤ ਦੀ ਗੱਲ ਉਹ ਸਾਡੇ ਤੱਕ ਪਹੁੰਚੀ ਕਿਵੇਂ। ਉਹ ਰੱਬ ਦੇ ਜਿਹੜੇ ਵਲੀ ਨੇ, ਲਿਖਾਰੀ ਕਿੱਡੇ ਸੋਹਣਾ ਸੋਹਣਾ ਲਿਖ ਗਏ ਪੀਰ ਵਾਰਿਸ ਸ਼ਾਹ ਹੋਰਾਂ ਨੇ, ਖਾਜਾ ਗੁਲਾਮ ਫਰੀਦ ਨੇ, ਬਾਬਾ ਫਰੀਦ ਜੀ ਜਿਹੜੇ ਸਭ ਤੋਂ ਪਹਿਲੇ ਪੰਜਾਬੀ ਦੇ ਲਿਖਾਰੀ ਹੋਏ, ਮੀਆਂ ਮੁਹੰਮਦ ਬਖਸ਼, ਤੇ ਇਸ ਤੋਂ ਇਲਾਵਾ ਹੋਰ ਵੀ ਸ਼ਾਹ ਹੁਸੈਨ। ਮੈਂ ਕਹਿੰਦਾ ਕਿ ਐਸੇ ਲਿਖਾਰੀ ਨੇ ਸਾਡੇ ਕੋਲ, ਸਭ ਦਾ ਪੈਗਾਮ ਐਟ ਦਾ ਐਂਡ ਇੱਕ ਹੀ ਹੈ। ਸਭ ਨੇ ਭਲੇ ਦੀ, ਲੁਕਾਈ ਦੇ ਭਲੇ ਦੀ, ਮੁਹੱਬਤ ਦੀ, ਪਿਆਰ ਦੀ ਆ ਗੱਲ ਕੀਤੀ ਹੈ। ਔਰ ਗੱਲ ਉਹਨਾਂ ਨੇ ਆਪਣੀ ਮਾਂ ਬੋਲੀ ਵਿੱਚ ਹੀ ਕੀਤੀ। ਲੁਕਾਈ ਦੀ ਜਿਹੜੀ ਜ਼ੁਬਾਨ ਹੈ, ਲੁਕਾਈ ਦੀ ਜਿਹੜੀ ਬੋਲੀ ਹੈ, ਉਹਦੇ ਵਿੱਚ ਹੀ ਉਹਨਾਂ ਨੂੰ ਸਮਝਾਇਆ ਤਾਂ ਕਿ ਸਾਦਾ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਸਮਝ ਆ ਜਾਵੇ। ਹਲੋ ਜੀ ਮਿੱਤਰੋ ਪਿਆਰਿਓ, ਤੁਹਾਨੂੰ ਸਾਕਬ ਪੰਜਾਬੀ ਦਾ ਪਤਾ ਨਹੀਂ ਪਤਾ ਕਿ ਨਹੀਂ ਪਤਾ, ਮੈਨੂੰ ਬੜਾ ਪਤਾ ਤੇ ਇਹਨਾਂ ਦੀ ਆਵਾਜ਼ ਰੱਬ ਨੇ ਬੜੀ ਸੋਹਣੀ ਦਿੱਤੀ ਹੈ ਇਹਨਾਂ ਨੂੰ। ਕੁਝ ਜਿਹੜੇ ਨੇ ਨਾ ਅਸੀਂ ਇਹਨਾਂ ਕੋਲ ਸ਼ੇਰ ਸੁਣਦੇ ਆ। ਕਿਹੜੇ ਸ਼ੇਰ ਸੁਣਾਓ ਜੀ? ਤੁਹਾਨੂੰ ਅੱਜ ਫਿਰ ਮੀਆਂ ਸਾਹਿਬ ਰਹਿਮਤੁਲਾਹ ਦੇ ਸ਼ੇਰ ਕੁਝ ਸੁਣਾ ਦਿਓ। ਮੀਆਂ ਮੁਹੰਮਦ ਬਖਸ਼ ਹੋਰਾਂ ਦੇ, ਲਓ ਜੀ ਮੀਆਂ ਮੁਹੰਮਦ ਬਖਸ਼ ਹੋਰਾਂ ਦੇ ਸ਼ੇਰ ਤੁਹਾਡੀ ਨਜ਼ਰ ਕਰਦੇ ਆ। ਚਲੋ ਜੀ, ਔਰ ਸ਼ੁਰੂ ਵੀ ਮੀਆਂ ਤੋਂ ਹੀ ਕਰ ਲੈਂਦੇ ਆ। ਲਓ ਜੀ, ਮੀਆਂ ਸਾਹਿਬ ਰਹਿਮਤੁਲਾਹ ਫਰਮਾਉਂਦੇ ਆ ਕਿ ਮੀਆਂ ਬਣਨ ਐਡਾ ਸੌਖਾ ਨਹੀਂ, ਜਿੱਦੀ ਮੈਂ ਮਰ ਗਈ ਓ ਮੀਆਂ। ਵਾਹ। ਤੇ ਕੁਦਰਤ ਦੇ ਸਭ ਪੈਦਾ ਕੀਤੇ, ਵਾਹ 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 ਵਾਹ, ਕੀ ਉੱਚਾ ਕੀ ਨੀਵਾਂ, ਤੇ ਜੀਵਨ ਝੂਠਾ ਨਾਵਾ, ਮੌਤ ਖੜੀ ਸਰ ਉੱਤੇ। ਵਾਹ ਵਾਹ ਵਾਹ, ਲੱਖ ਕਰੋੜ ਤੇਰੇ ਤੀ ਸੋਹਣੇ, ਤੇ ਖਾਕ ਅੰਦਰ ਰਲ ਸੁੱਤੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ। ਤੇ ਸਿਖਾਇਓ ਤੇ ਮੱਖਣ ਪਕਾਉਣਾ, ਹਾਏ 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 ਹਾਏ, ਡਾਇਓ ਖਾ ਕੰਮੇ। ਵਾਹ ਜੀ ਵਾਹ। ਬਚੜੇ ਕੁਹਾ ਕੇ ਦੀਨ ਬਚਾਉਣਾ, ਵਾਹ। ਮੇਰੇ ਸਖੀ ਹੁਸੈਨ ਦਾ ਕੰਮ ਏ। ਸੁਭਾਨ ਅੱਲਾਹ, ਸੁਭਾਨ ਅੱਲਾਹ, ਵਾਹ। ਕਿ ਦਾਨਿਸ਼ਮੰਦ ਨੂੰ ਸਭ ਨਹੀਂ ਲੜਦਾ, ਵਾਹ ਵਾਹ ਵਾਹ,
ਖੁੱਡੋਂ ਦੋ ਵਾਰੀ ਤੇ ਮੁੜ ਮੁੜ ਧੋਖਾ ਖਾਣ ਮੁਹੰਮਦ ਵਾਹ ਤੇ ਮਤ ਜਿਨ੍ਹਾਂ ਦੀ ਮਾਰੀ। ਵਾਹ 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 ਲਓ ਜੀ ਮਿੱਤਰੋ ਪਿਆਰਿਓ, ਆ ਵੀ ਜਨਰਲ ਦੀ ਡਿਸਕਸ਼ਨ। ਮੈਂ ਕਿ ਬੜੇ ਦਿਨ ਹੋ ਗਏ ਕੈਮਰੇ ਦੇ ਸਾਹਮਣੇ ਨਹੀਂ ਆਇਆ ਮਿੱਤਰ ਪਿਆਰਾ, ਤੇ ਇਹਨੂੰ ਅੱਜ ਫਿਰ ਅਸੀਂ ਖਿੱਚ ਧਰੂ ਕੇ ਲੈ ਆਏ ਆ। ਲੇਕਿਨ ਅੱਜ ਬਣਿਆ ਤੇ ਪੱਪੂ ਜਿਹਾ ਹੋਇਆ ਸੀ ਹੈ ਨਾ, ਮੁੰਡਾ ਚੇਂਜ ਕਰਦਾ ਨਾ। ਤੁਸੀਂ ਇਹ ਵੀ ਦੱਸਣਾ ਹੈ ਕਿ ਜਦੋਂ ਸੱਕ ਪੰਜਾਬੀ ਉੱਥੇ ਸੀ ਉਦੋਂ ਇਹਦੀ ਕੀ ਜੂਨ ਸੀ ਇਹਦੀ, ਤੇ ਹੁਣ ਇਹਦੇ ਵੱਲ ਵੇਖੋ ਜ਼ਰਾ ਮਾਡਰਨ ਜਿਹਾ ਹੋ ਗਿਆ ਨਾ, ਐਨਕ ਵੀ ਇੱਥੇ ਲਾਉਣ ਲੱਗ ਪਿਆ, ਸ਼ੌਕੀ ਹੈ ਤੇ ਕੱਪੜੇ ਵੀ ਸਾਫ ਸੁਥਰੇ ਜਿਹੇ ਪਾਉਣ ਲੱਗ ਪਿਆ। ਹੁਣ ਨਹਾਉਂਦਾ ਵੀ, ਅੱਗੇ ਤੇ ਹਫ਼ਤੇ ਕੁ ਬਾਅਦ ਨਹਾਉਂਦਾ ਸੀ ਨਾ, ਹੁਣ ਕੋਈ ਤੀਸਰੇ ਚੌਥੇ ਦਿਨ ਹੋਰ ਕੱਟਣਾ ਹੁਣ ਕੋਈ ਤੀਸਰੇ ਚੌਥੇ ਦਿਨ ਨਹਾਉਣ ਲੱਗ ਪਿਆ ਮੁੰਡਾ, ਮਾਸ਼ਾਅੱਲਾ ਨਾ ਸਾਫ ਸੁਥਰਾ ਰਹਿਣ ਲੱਗ ਪਿਆ। ਤੇ ਚਲੋ ਜੀ, ਇਹਦੇ ਨਾਲ ਹੀ ਤੁਸੀਂ ਸਾਨੂੰ ਦੱਸਣਾ ਹੈ ਕਿ ਸੱਕ ਪੰਜਾਬੀ ਦਾ ਹੁਲੀਆ ਵੇਖ ਕੇ ਤੁਹਾਨੂੰ ਕਿਵੇਂ ਦਾ ਲੱਗਾ, ਪਹਿਲੇ ਕਿਵੇਂ ਸੀ ਤੇ ਹੁਣ ਕਿਵੇਂ ਹੈ। ਇਹ 'ਚ ਹੋਰ ਮਜ਼ੀਦ ਨਿਖਾਰ ਆਏਗਾ ਇਨਸ਼ਾਅੱਲਾ, ਸ਼ਖਸੀਅਤ ਵਿੱਚ ਵੀ ਤੇ ਇਹਨਾਂ ਦੇ ਕਿਰਦਾਰ ਵਿੱਚ ਵੀ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਾ ਸਿਰਫ ਅਸੀਂ ਚੰਗੀਆਂ ਗੱਲਾਂ ਕਰੀਏ, ਬਲਕਿ ਅਸੀਂ ਆਪਦੇ ਕਿਰਦਾਰ ਨੂੰ ਵੀ ਬਹੁਤ ਸੋਹਣਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਤਾਵਨ ਸਾਡੇ ਨਾਲ ਰਿਹਾ ਇਨਸ਼ਾਅੱਲਾ। ਬੁਰੇ ਵਾਲਾ ਉਂਝ ਤਾਰੀਫ ਤੇ ਲਾਏਗਾ, ਲੇਕਿਨ ਇਹ ਮੈਂ ਸਮਝਦਾ ਕਿ ਜਿਹੜੀ ਗਰਮੀ ਆ ਰਹੀ ਹੈ ਨਾ, ਮੈਂ ਨਹਾਉਣ ਦੇ ਨੇੜੇ ਤਾਂ ਹੋਇਆ ਵਾਂ। ਲਓ ਜੀ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਕਰਨੇ ਆ। ਆਪਣਾ ਤੇ ਆਪਣੇ ਅੰਦਰ ਰੱਖਿਆ ਜੀ ਢੇਰ ਸਾਰਾ ਖਿਆਲ। ਸਾਡਾ ਪਿਆਰ, ਸਾਡੀ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।